ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਐਮਰਜੈਂਸੀ ਦੀ ਗੱਲ ਕਰਾਂਗੇ ਅੱਜ ਦੀ ਇਸ ਰਿਪੋਰਟ ਦੇ ਵਿੱਚ। ਐਮਰਜੈਂਸੀ ਦਾ ਜਦੋਂ ਵਿਰੋਧ ਕੀਤਾ ਗਿਆ ਤੇ ਐਮਰਜੈਂਸੀ ਲੱਗੀ ਕਿਉਂ ਸੀ, ਉਹਦੇ ਪਿੱਛੇ ਕਾਰਨ ਕੀ ਸੀ ਤੇ ਉਸ ਤੋਂ ਬਾਅਦ ਉਹਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਕੀ ਕੁਝ ਭੁਗਤਣਾ ਪਿਆ, ਐਮਰਜੈਂਸੀ ਹਟੀ ਕਿਵੇਂ ਤੇ ਐਮਰਜੈਂਸੀ ਦਾ ਲਾਉਣ ਦਾ ਨਤੀਜਾ ਕਾਂਗਰਸ ਤੇ ਇੰਦਰਾ ਨੂੰ ਕੀ ਭੁਗਤਣਾ ਪਿਆ, ਇੰਦਰਾ ਗਾਂਧੀ ਨੂੰ ਕੀ ਭੁਗਤਣਾ ਪਿਆ ਤੇ ਦੇਸ਼ ਨੂੰ ਕੀ ਭੁਗਤਣਾ ਪਿਆ। ਸਭ ਤੋਂ ਵੱਡਾ ਨੁਕਸਾਨ ਕਾਂਗਰਸ ਦੀ ਜਿਹੜੀ ਇੱਕ ਕ੍ਰੈਡੀਬਿਲਿਟੀ ਹੁੰਦੀ ਹੈ ਉਹਨੂੰ ਲੱਗਿਆ, ਕਿਉਂਕਿ ਕਾਂਗਰਸ ਆਜ਼ਾਦੀ ਦੀ ਲੜਾਈ ਦੇ ਵਿੱਚ ਲੜ ਰਹੀ ਪਾਰਟੀ ਸੀਗੀ ਤੇ ਉਸ ਸਮੇਂ ਕਾਂਗਰਸ ਆਪਣੇ ਆਪ ਨੂੰ ਅਧਿਕਾਰਾਂ ਦੀ ਮੁਦਈ, ਆਪਣੇ ਆਪ ਨੂੰ ਲੋਕ ਹਿੱਤਾਂ, ਲੋਕਾਂ ਦੇ ਹੱਕ ਹਕੂਕਾਂ ਦੀ ਲੜਾਈ ਲੜਨ ਵਾਲੀ ਸਿਆਸੀ ਪਾਰਟੀ ਦੱਸਦੀ ਰਹੀ। ਪਰ ਜਦੋਂ ਐਮਰਜੈਂਸੀ ਲਾਈ ਗਈ ਤਾਂ ਕਾਂਗਰਸ ਦਾ ਇਹ ਜਿਹੜਾ ਇੱਕ ਕਿਰਦਾਰ ਸੀਗਾ ਸਾਰਿਆਂ ਦੇ ਸਾਹਮਣੇ ਉਹ ਆ ਚੁੱਕਿਆ ਸੀਗਾ। ਤੇ ਉਸ ਤੋਂ ਬਾਅਦ ਅੱਜ ਬੇਸ਼ੱਕ ਕਾਂਗਰਸੀ MP ਜਿਹੜੇ ਜਿੱਤੇ ਆ ਉਹ ਸੰਵਿਧਾਨ ਦੀ ਕਾਪੀ ਫੜ ਕੇ ਸਹੁੰ ਚੁੱਕ ਰਹੇ ਆ, ਪਰ ਅਸਲ ਦੇ ਵਿੱਚ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਸੰਵਿਧਾਨ ਨੂੰ ਸਭ ਤੋਂ ਵੱਡੀ ਜਦੋਂ ਸੱਟ ਵੱਜੀ ਸੀ ਉਹ ਐਮਰਜੈਂਸੀ ਵੇਲੇ ਵੱਜੀ ਸੀ 1975 ਦੇ ਵਿੱਚ। 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਦੇਸ਼ ਦੇ ਵਿੱਚ ਐਮਰਜੈਂਸੀ ਲਾ ਦਿੱਤੀ ਸੀ। ਇਹਦਾ ਮਤਲਬ ਇਹ ਨਹੀਂਗਾ ਕਿ ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਸੰਵਿਧਾਨ ਦੀ ਪਾਲਣਾ ਕੀਤੀ। ਅੱਜ ਵੀ ਜਿਹੜੀ ਮੌਜੂਦਾ ਸਰਕਾਰ ਹੈ ਇਹ ਬੇਸ਼ੱਕ ਦੇਸ਼ ਨੂੰ ਚਲਾ ਤਾਂ ਰਹੀ ਹੈ, ਪਰ ਇਹਦੇ ਵਿੱਚ ਵੀ ਕਈ ਥਾਵਾਂ 'ਤੇ ਇਹ ਲੱਗਦਾ ਕਿ ਪ੍ਰਭਾਵ ਇਹ ਜਾਂਦਾ ਕਿ ਸ਼ਾਇਦ ਅਣਐਲਾਨੀ ਐਮਰਜੈਂਸੀ ਦੇ ਵਿੱਚੋਂ ਲੰਘ ਰਹੇ ਹਾਂ। ਜਿਸ ਤਰੀਕੇ ਦੇ ਨਾਲ ਜੁਡੀਸ਼ਰੀ ਦੇ ਵਿੱਚੋਂ ਗੱਲਾਂ ਸੁਣਦੇ ਹਾਂ, ਜਿਸ ਤਰੀਕੇ ਦੀਆਂ ਏਜੰਸੀਆਂ ਦਾ ਕਾਰਕਰਦਗੀ ਹੈ, ਜਿਸ ਤਰੀਕੇ ਦੀ ਕਾਰਕਰਦਗੀ ਲੀਡਰਾਂ ਦੀ ਹੈ, ਲਾਅ ਮੇਕਰਸ ਦੀ ਕਾਰਕਰਦਗੀ ਹੈ, ਇੰਸਟੀਟਿਊਸ਼ਨਸ ਨੇ ਜਿਹੜੇ ਜਿਨ੍ਹਾਂ ਦਾ ਕੰਮ ਹੀ ਲੋਕਾਂ ਦੇ ਵਿੱਚ ਭਰੋਸੇਯੋਗਤਾ ਬਹਾਲ ਕਰਨਾ ਹੁੰਦਾ, ਉਹਨਾਂ ਦੀ ਭਰੋਸੇਯੋਗਤਾ ਘਟੀ ਕਿਵੇਂ, ਉਹਨਾਂ ਦੀ ਕ੍ਰੈਡੀਬਿਲਿਟੀ ਡਾਊਨ ਕਿਵੇਂ ਹੋਈ ਹੈ। ਤੇ ਇਹਦੇ ਨਾਲ ਇਹ ਪ੍ਰਭਾਵ ਇੱਕ ਆਮ ਨਾਗਰਿਕ ਨੂੰ ਗੋਦੀ ਮੀਡੀਆ ਉੱਤੇ ਜਿਹੜਾ ਉਹ ਕੰਟਰੋਲ ਕਰ ਲੈਣਾ, ਔਰ ਜਿਹੜਾ ਵੀ ਮੀਡੀਆ ਗੱਲ ਕਰੇ, ਜਿਹੜਾ ਵੀ ਪੱਤਰਕਾਰ ਗੱਲ ਕਰੇ ਉਹਦੇ ਉੱਤੇ ਪਰਚਾ ਪਾ ਕੇ ਉਹਨੂੰ ਜੇਲ੍ਹਾਂ ਦੇ ਵਿੱਚ ਸੁੱਟ ਦੇਣਾ, ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਕੁਚਲ ਦੇਣਾ, ਘੱਟ ਗਿਣਤੀਆਂ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਉਹਨਾਂ ਦੇ ਮਾਮਲਿਆਂ ਦੇ ਵਿੱਚ ਪੇਸ਼ ਜਾਂ ਇੱਕ ਵੱਖਰੇ ਤਰੀਕੇ ਦੀ ਪਹਿਲ ਜਾਂ ਇੱਕ ਵੱਖਰੇ ਤਰੀਕੇ ਦੀ ਅਪਰੋਚ ਰੱਖਣਾ ਮਸ਼ੀਨਰੀ ਦੇ ਤੌਰ 'ਤੇ ਵੀ, ਉਹ ਵੀ ਸਾਰਾ ਕੁਝ ਗਲਤ ਕਿਹਾ ਜਾ ਸਕਦਾ। ਤੇ ਇਹ ਅਣਐਲਾਨੀ ਐਮਰਜੈਂਸੀ ਨਾਲੋਂ ਘੱਟ ਨਹੀਂ ਹੈ। ਅਣਐਲਾਨੀ ਐਮਰਜੈਂਸੀ ਦੀ ਗੱਲ ਕਰਾਂਗੇ, ਪਰ ਪਹਿਲਾਂ ਐਮਰਜੈਂਸੀ ਦੀ ਆਪਾਂ ਗੱਲ ਕਰਦੇ ਹਾਂ। 25 ਜੂਨ 1975 ਨੂੰ ਐਮਰਜੈਂਸੀ ਦਾ ਇੰਦਰਾ ਗਾਂਧੀ ਨੇ ਐਲਾਨ ਕਰ ਦਿੱਤਾ ਸੀ। 25 ਜੂਨ ਦੀ ਰਾਤ ਨੂੰ ਇਹ ਐਲਾਨ ਕੀਤਾ ਗਿਆ ਸੀਗਾ। ਜਿਹੜੇ ਲੋਕ ਰਾਤ ਨੂੰ ਸੁੱਤੇ ਸੀ, ਬੇਸ਼ੱਕ ਉਹ ਇੱਕ ਆਜ਼ਾਦ ਭਾਰਤ ਦੇ ਵਿੱਚ ਅਧਿਕਾਰਾਂ ਦੇ ਨਾਲ ਸੁੱਤੇ ਸੀਗੇ ਕਿਹਾ ਜਾਂਦਾ, ਪਰ ਜਦੋਂ ਉਹ ਉੱਠੇ ਸੀ ਤਾਂ ਉਹਨਾਂ ਦੇ ਕੋਲੇ ਕੋਈ ਅਧਿਕਾਰ ਨਹੀਂ ਸੀਗਾ। ਇੰਦਰਾ ਗਾਂਧੀ ਨੇ ਗੁੱਸੇ ਦੇ ਵਿੱਚ ਆ ਕੇ 25 ਜੂਨ ਦੀ ਰਾਤ ਨੂੰ ਐਮਰਜੈਂਸੀ ਲਾ ਦਿੱਤੀ ਸੀ, ਕਿਉਂਕਿ ਇਲਾਹਾਬਾਦ ਹਾਈ ਕੋਰਟ ਨੇ ਜਿਹੜੀ ਉਹਦੀ ਮੈਂਬਰ ਪਾਰਲੀਮੈਂਟ ਦੀ ਚੋਣ ਹੋਈ ਸੀ ਉਹਦੀ ਚੋਣ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਸੀਗਾ। ਤੇ ਉਸ ਤੋਂ ਬਾਅਦ ਐਮਰਜੈਂਸੀ 21 ਮਾਰਚ 1977 ਤੱਕ 19 ਮਹੀਨੇ ਲਾਗੂ ਰਹੀ। ਐਮਰਜੈਂਸੀ ਨੂੰ 49 ਸਾਲ ਬੀਤ ਚੁੱਕੇ ਆ, ਪਰ ਕਿਹਾ ਜਾਂਦਾ ਕਿ ਐਮਰਜੈਂਸੀ ਦੇ ਕਰਕੇ ਜੋ ਡੈਂਟ ਪਿਆ ਸੀ ਕਾਂਗਰਸ ਦੇ ਵਿੱਚ ਜਾਂ ਜੋ ਡੈਂਟ ਪਿਆ ਸੀ ਇੰਦਰਾ ਗਾਂਧੀ ਦੀ ਛਵੀ ਉੱਤੇ, ਉਹ ਕਦੇ ਵੀ ਉਹਦਾ ਖਹਿੜਾ ਨਹੀਂ ਉਸਨੇ ਛੱਡਿਆ। ਵਿਰੋਧੀ ਲੀਡਰਾਂ ਨੂੰ ਚੁਣ ਕੇ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ। ਨੌਜਵਾਨਾਂ ਦੀ ਫੜੋ ਫੜਾਈ ਹੋ ਗਈ, ਸਮਾਜਿਕ ਕਾਰਕੁਨਾਂ ਨੂੰ ਫੜਿਆ ਗਿਆ, ਪ੍ਰੈਸ ਦੀ ਆਜ਼ਾਦੀ ਖਤਮ ਕਰ ਦਿੱਤੀ ਗਈ। ਇਹਦੇ ਨਾਲ ਜਿਹੜੇ ਲੋਕ ਐਮਰਜੈਂਸੀ ਦਾ ਵਿਰੋਧ ਕਰਦੇ ਸੀ, ਭਾਵੇਂ ਉਹ ਕੋਈ ਸਮਾਜਿਕ ਕਾਰਕੁਨ ਨਹੀਂ ਸੀਗੇ, ਭਾਵੇਂ ਉਹ ਕੋਈ ਪੋਲੀਟੀਕਲ ਲੋਕ ਨਹੀਂ ਸੀ, ਪਰ ਇੱਕ ਵਿਅਕਤੀ ਦੇ ਤੌਰ 'ਤੇ, ਇੱਕ ਇੰਡੀਵਿਜੂਅਲ ਦੇ ਤੌਰ 'ਤੇ ਆਪਣੀ ਗੱਲ ਰੱਖਦੇ ਸੀਗੇ, ਉਹਨਾਂ ਨੂੰ ਵੀ ਫੜ ਕੇ ਜੇਲ੍ਹ ਨਹੀਂ ਡੱਕਿਆ ਗਿਆ। ਔਰ ਜੇਲ੍ਹ ਹੀ ਨਹੀਂ ਡੱਕਿਆ ਗਿਆ, ਉਹਨਾਂ ਦੇ ਉੱਤੇ ਤਸੀਹੇ ਵੀ ਕੀਤੇ ਗਏ। ਇਹ ਦੱਸਦੇ ਆ ਕਿ ਜਿਹੜਾ ਐਮਰਜੈਂਸੀ ਦੇ ਦੌਰਾਨ 19 ਮਹੀਨੇ ਜੇਲ੍ਹ ਕੱਟੀ ਸੀ ਡਾਕਟਰ ਵੇਦ ਵਿਆਸ ਮਹਾਜਨ ਨੇ, ਉਹਨਾਂ ਨੇ ਬਾਹਰ ਆ ਕੇ ਫਿਰ ਦੱਸਿਆ ਕਿ ਕੀ ਕੁਛ ਹੋਇਆ। ਉਸ ਤੋਂ ਇਲਾਵਾ ਕਰੀਬ 1,40,000 ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ। ਐਮਰਜੈਂਸੀ ਦੇ ਵਿੱਚ ਇਕੱਲਾ ਪੰਜਾਬ ਹੀ ਨਹੀਂ ਗਾ, ਬਹੁਤ ਸਾਰੇ ਦੂਜੇ ਸੂਬਿਆਂ ਦੇ ਵਿੱਚ ਵੀ ਐਮਰਜੈਂਸੀ ਦਾ ਵਿਰੋਧ ਹੋਇਆ। ਇਹ ਕਿਹਾ ਜਾਂਦਾ ਹੈ ਕਿ ਜਿਹੜਾ ਬੰਗਾਲ ਦਾ ਤਤਕਾਲੀ ਮੁੱਖ ਮੰਤਰੀ ਸੀ ਸਿਧਾਰਥ ਸ਼ੰਕਰ ਰੇ, ਉਹਨੇ ਦਿੱਲੀ ਆ ਕੇ ਜਦੋਂ ਦਿੱਲੀ ਦੇ ਵਿੱਚ ਉਹਦੀ ਚੋਣ ਨੂੰ ਚੁਣੌਤੀ ਦਿੱਤੀ ਸੀਗੀ ਤੇ ਉਹ ਚੋਣ ਰੱਦ ਹੋ ਗਈ ਜਿਹੜੀ ਉਹਨੇ ਲੜੀ ਸੀਗੀ ਐਮਰਜੈਂਸੀ ਤੋਂ ਪਹਿਲਾਂ ਇੰਦਰਾ ਗਾਂਧੀ ਨੇ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਇਹ ਸਿਧਾਰਥ ਸ਼ੰਕਰ ਰੇ ਦਿੱਲੀ ਆਉਂਦਾ ਤੇ ਉਹ ਐਮਰਜੈਂਸੀ ਦਾ ਸੁਝਾਅ ਦਿੰਦਾ ਇੰਦਰਾ ਗਾਂਧੀ ਨੂੰ। ਇੰਦਰਾ ਗਾਂਧੀ ਨੇ ਗ੍ਰਹਿ ਸਕੱਤਰ ਨੂੰ ਐਮਰਜੈਂਸੀ ਫਾਈਲ ਤੇ ਦਸਤਖਤ ਕਰਨ ਦੇ ਲਈ ਕਿਹਾ, ਪਰ ਜਦੋਂ ਉਹਨੇ ਕਹਿੰਦੇ ਕਿ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਰਾਜਸਥਾਨ ਦੇ ਮੁੱਖ ਮੰਤਰੀ ਦੇ ਸਕੱਤਰ ਸੀਗੇ ਉਹਨੂੰ ਬੁਲਾਇਆ ਗਿਆ ਤੇ ਗ੍ਰਹਿ ਸਕੱਤਰ ਬਣਾ ਦਿੱਤਾ ਗਿਆ ਤੇ ਉਹਨਾਂ ਨੂੰ ਐਮਰਜੈਂਸੀ ਦੇ ਹੁਕਮਾਂ ਤੇ ਦਸਤਖਤ ਕਰਨ ਦੇ ਲਈ ਕਿਹਾ ਗਿਆ। ਇੰਦਰਾ ਗਾਂਧੀ ਇੰਨਾ ਕੁ ਧੱਕਾ ਕਰਨ ਤੇ ਤੁਲੀ ਹੋਈ ਸੀਗੀ ਕਿ ਉਹਨੇ ਆਪਣੀ ਕੈਬਨਿਟ ਨੂੰ ਵੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਤੇ ਉਹ ਜਿਹੜੇ ਲੋਕ ਉਸ ਦੌਰਾਨ ਕੁਝ ਚਸ਼ਮਦੀਦ ਗਵਾਹ ਸੀਗੇ, ਉਹ ਕਹਿੰਦੇ ਕਿ ਜਿਹੜੇ ਮਹਾਜਨ ਦੀ ਮੈਂ ਗੱਲ ਕਰਕੇ ਹਟਿਆ, ਉਹ ਕਹਿੰਦੇ ਕਿ ਐਮਰਜੈਂਸੀ ਦੇ ਦੌਰਾਨ ਹੀ ਸਾਨੂੰ ਦੋਵਾਂ ਪਿਓ ਪੁੱਤਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ। ਮੇਰੇ ਪਿਤਾ ਜੀ ਦਮੇ ਦੀ ਬਿਮਾਰੀ ਤੋਂ ਪੀੜਤ ਸਨ, ਉਹਨਾਂ ਨੂੰ ਘਰੋਂ ਚੁੱਕ ਕੇ ਲੈ ਗਏ ਤੇ ਪਰਿਵਾਰ ਨੂੰ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪਿਆ। ਮੇਰੀ ਉਮਰ ਕਹਿੰਦੇ 21 ਸਾਲ ਸੀਗੀ ਤੇ ਮੇਰੀ ਪਤਨੀ ਚਿੰਤਤ ਸੀ।
ਉਹ 8 ਨੀਂਦ ਦੀਆਂ ਗੋਲੀਆਂ ਲੈ ਕੇ ਸੌਂਦੀ ਸੀ। ਜੇਪੀ ਅੰਦੋਲਨ ਦੇ ਕਰਕੇ ਉਹ ਕਹਿੰਦੇ ਕਿ ਮੇਰੇ ਵਿਰੁੱਧ 48 ਕੇਸ ਦਰਜ ਹੋਏ ਤੇ ਮੈਂ 1976 ਦਸੰਬਰ ਦੇ ਵਿੱਚ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੇ ਵਿੱਚ ਕਾਮਯਾਬ ਹੋ ਗਿਆ। ਰਿਸ਼ਤੇਦਾਰਾਂ ਨੇ ਮੂੰਹ ਮੋੜ ਲਿਆ ਸੀ ਤੇ ਪਰਿਵਾਰ ਨੂੰ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਮਹੇਸ਼ਵਰ ਦੱਸਦੇ ਨੇ, ਮਹੇਸ਼ਵਰ ਜਿਨ੍ਹਾਂ ਨੇ ਐਮਰਜੈਂਸੀ ਦੇ ਦੌਰਾਨ ਜੇਲ੍ਹ ਕੱਟੀ ਸੀ, ਉਹ ਕਹਿੰਦੇ ਕਿ ਮੈਂ ਵੀ ਅੰਡਰਗਰਾਊਂਡ ਹੁੰਦਾ ਸੀਗਾ ਉਦੋਂ, ਤੇ ਸਾਨੂੰ ਕਹਿੰਦੇ ਤਿਹਾੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਜਦੋਂ ਗ੍ਰਿਫਤਾਰ ਕੀਤਾ ਗਿਆ। ਤੇ ਉਹ ਕਹਿੰਦੇ ਕਿ ਮੇਰੀ ਉਮਰ 14 ਸਾਲ ਸੀਗੀ ਤੇ ਉਹ ਇੱਕ ਸੀਲਮਪੁਰ ਦੇ ਨਰੇਸ਼ ਸ਼ਰਮਾ ਨੇ, ਉਹਨਾਂ ਨੇ ਐਮਰਜੈਂਸੀ ਦੇ ਦੌਰਾਨ ਜੇਲ੍ਹ ਕੱਟੀ, ਉਹਨਾਂ ਦੀ ਉਮਰ ਵੀ ਉਦੋਂ ਇੰਨੀ ਕੁ ਸੀਗੀ। ਉਹ ਕਹਿੰਦੇ ਕਿ ਸਾਡਾ ਸਕੂਲ ਹਿੰਦੂ ਸਿੱਖਿਆ ਸੰਮਤੀ ਦੁਆਰਾ ਚਲਾਇਆ ਜਾਂਦਾ ਸੀਗਾ, ਸਕੂਲ ਦੇ ਕਮਰੇ ਬੰਦ ਕਰ ਦਿੱਤੇ ਗਏ, ਅਸੀਂ ਵਿਰੋਧ ਕੀਤਾ, ਸਾਨੂੰ ਗ੍ਰਿਫਤਾਰ ਕਰਕੇ ਸ਼ਾਦਰਾ ਦੀ ਬਾਲ ਜੇਲ੍ਹ ਦੇ ਵਿੱਚ ਰੱਖਿਆ ਗਿਆ, ਬਰਫ਼ ਦੇ ਬਲਾਕਾਂ 'ਤੇ ਸਾਨੂੰ ਰੱਖਿਆ ਗਿਆ। ਸਾਡੇ ਸਾਹਮਣੇ ਦਿੱਲੀ ਯੂਨੀਵਰਸਿਟੀ ਦੇ ਇੱਕ ਸਟੂਡੈਂਟ ਯੂਨੀਅਨ ਦੇ ਜਨਰਲ ਸਕੱਤਰ ਸੀਗੇ ਹੇਮੰਤ ਬਿਸ਼ਨੋਈ, ਉਹਨਾਂ ਨੂੰ ਨੱਕ ਦੇ ਵਿੱਚ ਉਹਨਾਂ ਦੇ ਨਮਕੀਨ ਪਾਣੀ ਪਾਇਆ ਗਿਆ। ਇਹ ਬੱਚੇ ਸੀਗੇ 14-15 ਸਾਲ ਦੇ, ਇਹਨਾਂ ਨੂੰ ਬਰਫ਼ ਦੇ ਉੱਤੇ ਬਿਠਾਇਆ ਗਿਆ ਤੇ ਜਿਹੜੇ ਹੇਮੰਤ ਬਿਸ਼ਨੋਈ ਸੀ ਉਹਨਾਂ ਦੇ ਨੱਕ ਦੇ ਵਿੱਚ ਪਾਣੀ ਪਾਇਆ ਗਿਆ, ਭਿਆਨਕ ਤਸੀਹੇ ਦਿੱਤੇ ਗਏ ਤੇ ਸਾਨੂੰ ਕਿਹਾ ਕਿ ਤੁਸੀਂ ਮਾफ़ੀ ਮੰਗੋ। ਅਸੀਂ ਕਿਹਾ ਵੀ ਜਦੋਂ ਅਸੀਂ ਕੁਝ ਗਲਤ ਹੀ ਨਹੀਂ ਕੀਤਾ ਅਸੀਂ ਮਾफ़ੀ ਕਾਹਦੀ ਮੰਗੀਏ। ਉਸ ਸਮੇਂ ਕਹਿੰਦੇ ਅਸੀਂ ਮਾफ़ੀ ਨਹੀਂ ਮੰਗੀ, ਤਸੀਹੇ ਝੱਲੇ ਤੇ 9ਵੀਂ ਜਮਾਤ ਦੇ ਪੇਪਰ ਵੀ ਫਿਰ ਕਹਿੰਦੇ ਮੈਂ ਜੇਲ੍ਹ ਦੇ ਵਿੱਚੋਂ ਹੀ ਦਿੱਤੇ। ਉਦੋਂ ਬਾਅਦ ਕਹਿੰਦੇ ਕਿ ਫਿਰੋਜ਼ ਸ਼ਾਹ ਕੋਟਲਾ ਦੇ ਵਿੱਚ ਬੱਚਿਆਂ ਦੀ ਜੇਲ੍ਹ ਸੀਗੀ, ਉੱਥੇ ਵੀ ਸਰਕਾਰ ਨੇ ਬੱਚਿਆਂ ਨੂੰ ਕਹਿੰਦੇ ਜਿਹੜੇ ਜੇਲ੍ਹ ਮੈਜਿਸਟ੍ਰੇਟ ਨੇ ਜਦੋਂ ਉੱਥੇ ਜਾਂਚ ਕੀਤੀ ਤਾਂ 6 ਮਹੀਨਿਆਂ ਦੀ ਸਜ਼ਾ ਸੁਣਾਤੀ, ਬਾਅਦ ਦੇ ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਕੱਢਿਆ ਗਿਆ। ਰਾਧੇ ਸ਼ਿਆਮ ਦੱਸਦੇ ਆ ਜਿਹੜੇ ਮਯੂਰ ਵਿਹਾਰ ਦੇ ਵਿੱਚ ਸੀਗੇ, ਉਹ ਕਹਿੰਦੇ ਕਿ ਅਸੀਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸੀਗੇ ਤੇ ਸਾਨੂੰ ਕੁੱਟਮਾਰ ਕੀਤੀ ਗਈ ਵਿਦਿਆਰਥੀ ਅੰਦੋਲਨ ਦੇ ਵਿੱਚ ਜਦੋਂ ਅਸੀਂ ਸੀਗੇ। ਜੇਲ੍ਹ ਦੇ ਵਿੱਚ ਸਾਡੇ ਨਾਲ ਬਹੁਤ ਤਸ਼ੱਦਦ ਕੀਤਾ ਗਿਆ, ਸਾਡੀ ਕੁੱਟਮਾਰ ਕੀਤੀ ਗਈ, ਕਈਆਂ ਦੀਆਂ ਹੱਡੀਆਂ ਪੁਲਿਸ ਵਾਲਿਆਂ ਨੇ ਡੰਡਿਆਂ ਦੇ ਵਿੱਚ ਫਸਾ ਕੇ, ਬਾਹਾਂ ਦੀਆਂ ਹੱਡੀਆਂ ਜਾਂ ਬਾਹਾਂ ਕਹਿੰਦੇ ਆ ਉਹ ਤੋੜ ਦਿੱਤੀਆਂ ਗਈਆਂ। ਬੱਚੇ ਸੀਗੇ ਇਹਨਾਂ ਦੇ ਵਿੱਚ ਬਹੁਤ ਸਾਰੇ, ਕਿਸੇ ਦੇ ਨਹੁੰਆਂ ਦੇ ਉੱਤੇ ਮੋਮ ਉਹਦਾ ਨਹੁੰ ਪੱਟ ਕੇ ਉਹਦੇ 'ਤੇ ਮੋਮ ਸੁੱਟੀ ਗਈ ਨਹੁੰਆਂ ਦੇ ਉੱਤੇ, ਕਿਸੇ ਨੂੰ ਪੁੱਠਾ ਲਮਕਾਇਆ ਗਿਆ ਔਰ ਉਹਨੂੰ ਪਾਣੀ ਦੇ ਵਿੱਚ ਡੁਬੋਇਆ ਗਿਆ। ਜਦੋਂ ਸਾਹ ਲੈ ਲੈਂਦਾ ਸੀ ਤਾਂ ਉਸ ਤੋਂ ਬਾਅਦ ਫਿਰ ਡੁਬੋ ਦਿੱਤਾ ਜਾਂਦਾ ਸੀ, ਫਿਰ ਜਦੋਂ ਤੜਫਦਾ ਸੀ ਤਾਂ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ, ਫਿਰ ਡੁਬੋ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਦਾ ਟੌਰਚਰ ਝੱਲਿਆ ਲੋਕਾਂ ਨੇ ਐਮਰਜੈਂਸੀ ਦੇ ਵਿਰੁੱਧ। ਔਰ ਐਮਰਜੈਂਸੀ ਦੇ ਵਿੱਚ ਹੀ ਇੱਕ ਅਖਬਾਰ ਦੇ ਸੰਪਾਦਕ ਕਹਿ ਲਓ ਜਾਂ ਪੱਤਰਕਾਰ ਨੂੰ, ਕੁਲਦੀਪ ਨਈਅਰ ਸ਼ਾਇਦ ਇਸ ਗੱਲ ਦਾ ਜ਼ਿਕਰ ਕਰਦੇ ਆ। ਉਹ ਕਹਿੰਦੇ ਕਿ ਮੈਨੂੰ ਅਡਵਾਨੀ ਜੀ ਤੇ ਹੋਰ ਲੋਕ ਜਿਹੜੇ ਕੁਛ ਲੀਡਰ ਸੀਗੇ ਉਹਨਾਂ ਨੇ ਝਿੜਕਿਆ। ਉਹ ਕਹਿੰਦੇ ਕਿ ਯਾਰ ਤੁਹਾਨੂੰ ਤਾਂ ਇੰਦਰਾ ਗਾਂਧੀ ਨੇ ਚੁੱਪ ਕਰਨ ਦੇ ਲਈ ਕਿਹਾ ਸੀ, ਤੁਸੀਂ ਤਾਂ ਰੇਂਗਣ ਲੱਗ ਪਏ ਉਹਦੇ ਮੂਹਰੇ, ਮਤਲਬ ਤੁਸੀਂ ਜ਼ਰੂਰਤ ਹੀ ਨਹੀਂ ਕੀਤੀ। ਹਾਂ, ਕੁਛ ਕੁ ਅਖਬਾਰ ਸੀਗੇ ਜਿਨ੍ਹਾਂ ਨੇ ਬਲੈਂਕ ਪੇਜ ਆਪਣਾ ਕਾਲਾ ਪੰਨਾ ਛਾਪਿਆ ਸੀਗਾ। ਉਦੋਂ ਫਿਰ ਬਾਅਦ ਦੇ ਵਿੱਚ ਕੀ ਹੋਇਆ ਕਿ ਜੇਪੀ ਨਰੈਣ, ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਜਾਰਜ ਫਰਨਾਂਡਿਸ, ਲਾਲੂ ਯਾਦਵ, ਅਰੁਣ ਜੇਤਲੀ, ਮੁਰਾਰਜੀ ਦੇਸਾਈ, ਚੌਧਰੀ ਚਰਨ ਵਰਗੇ ਵੱਡੇ ਲੀਡਰ ਜਿਹੜੇ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਇਸੇ ਦਰਮਿਆਨ। ਤੇ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਮੀਸਾ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀਗਾ। ਜਿਹੜਾ ਬਿਹਾਰ ਦੀ ਰਾਜਨੀਤੀ ਦਾ ਇੱਕ ਬਹੁਤ ਵੱਡਾ ਹਸਤਾਖਰ ਹੈ ਲਾਲੂ ਪ੍ਰਸਾਦ ਯਾਦਵ, ਘੁਟਾਲਿਆਂ ਦੇ ਉਹਦੇ 'ਤੇ ਦੋਸ਼ ਲੱਗੇ ਨੇ, ਪਰ ਉਹਦੀ ਧੀ ਦਾ ਜਨਮ ਹੁੰਦਾ ਇਹਨਾਂ ਦਿਨਾਂ ਦੇ ਦਰਮਿਆਨ ਜਦੋਂ ਲਾਲੂ ਪ੍ਰਸਾਦ ਯਾਦਵ ਨੂੰ ਫੜ ਲਿਆ ਜਾਂਦਾ ਤਾਂ ਉਹਨੇ, ਕਿਉਂਕਿ ਉਹਦੇ 'ਤੇ ਲਾਇਆ ਗਿਆ ਸੀਗਾ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ, ਮੀਸਾ ਲਾਇਆ ਗਿਆ ਸੀ। ਇਸ ਬੰਦੇ ਨੇ ਇਹ ਜਿਹੜਾ ਮੈਂ ਨਾਂ ਲਿਆ ਜਿਹਦਾ ਲਾਲੂ ਪ੍ਰਸਾਦ ਯਾਦਵ ਦਾ, ਇਹਨੇ ਆਪਣੀ ਧੀ ਦਾ ਹੀ ਨਾਂ ਰੱਖਤਾ ਜਿਹਦਾ ਜਨਮ ਉਹਨਾਂ ਦਿਨਾਂ ਦੇ ਵਿੱਚ ਹੋਇਆ, ਜੂਨ 1975 ਦੇ ਦਿਨਾਂ ਦੇ ਵਿੱਚ। ਉਹਨੇ ਨਾਂ ਹੀ ਰੱਖਤਾ ਮੀਸਾ ਭਾਰਤੀ, ਇਸ ਕਰਕੇ ਉਹਨੂੰ ਅੱਜ ਵੀ ਮੀਸਾ ਭਾਰਤੀ ਕਿਹਾ ਜਾਂਦਾ। ਤੇ ਐਮਰਜੈਂਸੀ ਜਦੋਂ ਹਟਾਈ 21 ਮਹੀਨਿਆਂ ਬਾਅਦ ਹਟਾਉਣੀ ਪਈ। ਲੋਕ ਸਭਾ ਚੋਣਾਂ 1977 ਦੇ ਵਿੱਚ ਹੋਈਆਂ ਤੇ ਇਹਦੇ ਵਿੱਚ ਕਾਂਗਰਸ ਪਾਰਟੀ ਨੂੰ ਐਮਰਜੈਂਸੀ ਲਾਉਣ ਦਾ ਇਹ ਖਮਿਆਜ਼ਾ ਭੁਗਤਣਾ ਪਿਆ ਕਿ ਬੁਰੀ ਤਰ੍ਹਾਂ ਹਾਰੀ ਇੰਦਰਾ ਗਾਂਧੀ, ਸੰਜੇ ਗਾਂਧੀ ਸਮੇਤ ਕਾਂਗਰਸ ਦੇ ਵੱਡੇ ਆਗੂ ਹਾਰ ਗਏ। ਯੂਪੀ, ਬਿਹਾਰ ਤੇ ਪੰਜਾਬ ਵਰਗੇ ਰਾਜਾਂ ਨੇ ਇਹੋ ਜਿਹਾ ਐਕਟ ਕੀਤਾ ਕਿ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲਿਆ। ਕਾਂਗਰਸ ਨੂੰ ਪੂਰੇ ਦੇਸ਼ ਦੇ ਵਿੱਚ 154 ਸੀਟਾਂ ਮਿਲੀਆਂ। ਇਹ ਪਹਿਲੀ ਵਾਰ ਸੀ ਜਦੋਂ ਆਜ਼ਾਦ ਭਾਰਤ ਦੇ ਵਿੱਚ ਗੈਰ ਕਾਂਗਰਸੀ ਸਰਕਾਰ ਬਣੀ ਸੀ। ਜਨਤਾ ਪਾਰਟੀ ਨੇ ਸਰਕਾਰ ਬਣਾਈ ਸੀ, ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ, ਪਰ ਇਹ ਸਰਕਾਰ 2 ਸਾਲ ਵੀ ਮੁਸ਼ਕਿਲ ਨਾਲ ਚੱਲ ਸਕੀ। 1980 ਦੇ ਵਿੱਚ ਇੰਦਰਾ ਗਾਂਧੀ ਮੁੜ ਸੱਤਾ ਦੇ ਵਿੱਚ ਆ ਗਈ, ਪਰ 1980 ਦੇ ਵਿੱਚ ਉਹਦੇ ਨਾਲ ਇੱਕ ਹੋਰ ਵੱਡਾ ਹਾਦਸਾ ਵਾਪਰਿਆ। ਉਸ ਦੇ 33 ਸਾਲਾ ਪੁੱਤਰ ਸੰਜੇ ਗਾਂਧੀ ਦੀ ਹਵਾਈ ਹਾਦਸੇ ਦੇ ਵਿੱਚ ਮੌਤ ਹੋ ਗਈ। ਸੋ ਇੰਦਰਾ ਗਾਂਧੀ ਨੂੰ ਜਦੋਂ ਅਦਾਲਤ ਨੇ ਕਿਹਾ ਕਿ ਤੇਰੀ ਜਿਹੜੀ ਚੋਣ ਹੋਈ ਹੈ ਉਹ ਸੀਟ ਤੋਂ, ਰਾਏਬਰੇਲੀ ਤੋਂ ਉਦੋਂ ਸ਼ਾਇਦ ਲੜੇ ਸੀਗੇ, ਤਾਂ ਉਹ ਗੈਰ ਕਾਨੂੰਨੀ ਹੈ। ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਇੰਦਰਾ ਗਾਂਧੀ ਦੀ ਇਹ ਜਿਹੜੀ ਚੋਣ ਸੀ ਉਹ ਬਹਾਲ ਕਰ ਦਿੱਤੀ, ਉਹਦਾ ਜਿਹੜਾ ਅਹੁਦਾ ਸੀ ਬਹਾਲ ਕਰ ਦਿੱਤਾ। ਉਹ ਕਹਿੰਦੇ ਕਿ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ, ਤੁਸੀਂ ਕੈਬਨਿਟ ਦੀ ਮੀਟਿੰਗ ਨਹੀਂ ਕਰ ਸਕਦੇ, ਪਰ ਬਾਅਦ ਦੇ ਵਿੱਚ ਉਦੋਂ ਤੱਕ ਕੁਛ ਨਹੀਂ ਸੀ ਹੋ ਸਕਣਾ ਸੁਪਰੀਮ ਕੋਰਟ ਦੇ ਵਿੱਚ ਜਾ ਕੇ, ਕਿਉਂਕਿ ਉਦੋਂ ਤਾਂ ਦੇਸ਼ ਨੂੰ ਧੱਕ ਦਿੱਤਾ ਗਿਆ ਸੀਗਾ ਕਾਲੇ ਦਿਨਾਂ ਦੇ ਵੱਲ। ਸੋ ਇਹ ਐਮਰਜੈਂਸੀ ਜਿਹੜੀ ਕਿ ਇੱਕ ਸਿਧਾਰਥ ਸ਼ੰਕਰ ਰੇ ਦੇ ਕਹਿਣ 'ਤੇ ਇੰਦਰਾ ਗਾਂਧੀ ਨੇ ਲਾਈ ਸੀ। ਬੇਸ਼ੱਕ ਸਿਧਾਰਥ ਸ਼ੰਕਰ ਰੇ ਨੇ ਕਿਹਾ ਸੀਗਾ ਕਿ ਬਈ
ਉਸ ਸੰਵਿਧਾਨ ਦੇ ਵੀ ਜਾਣਕਾਰ ਸੀਗੇ। ਉਹਨਾਂ ਨੇ ਕਿਹਾ ਸੀਗਾ ਕਿ ਜੇਕਰ ਤੁਸੀਂ ਗੱਦੀ ਤੇ ਬੈਠਣਾ ਹੈ ਤਾਂ ਤੁਹਾਡੇ ਕੋਲ ਇੱਕੋ ਹੀ ਰਾਹ ਬਚਿਆ। ਪਰ ਉਸ ਆਪ ਹੁਦਰਾਪਣ ਨੇ, ਉਸ ਗੈਰ ਜ਼ਿੰਮੇਵਾਰਾਨਾ ਅਪਰੋਚ ਨੇ, ਉਸ ਹੜਬੜਾਹਟ ਨੇ, ਉਸ ਹੰਕਾਰ ਨੇ ਕਾਂਗਰਸ ਪਾਰਟੀ ਦਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਲਿਆਂਦਾ ਕਿ ਕਿਵੇਂ ਇੱਕ ਇਹ ਨਿੱਜੀ ਪਰਿਵਾਰ ਦੀ ਜਗੀਰ ਹੈ ਤੇ ਉਸ ਜਗੀਰ ਨੂੰ ਇਹ ਨਿੱਜੀ ਪਰਿਵਾਰ ਦੇ ਹਿਸਾਬ ਦੇ ਨਾਲ, ਆਪਣੇ ਮੌਕੇ ਦੇ ਹਿਸਾਬ ਨਾਲ ਵਰਤਦੇ ਨੇ। ਅੱਜ ਵੀ ਬੇਸ਼ੱਕ ਬਾਅਦ ਦੇ ਵਿੱਚ ਰਾਹੁਲ ਗਾਂਧੀ ਨੂੰ ਇਹ ਕਹਿਣਾ ਪਿਆ ਕਿ ਜਿਹੜੀ ਐਮਰਜੈਂਸੀ ਲਾਈ ਸੀ ਉਹ ਗਲਤ ਸੀਗੀ। ਰਾਹੁਲ ਗਾਂਧੀ ਨੇ ਮੰਨਿਆ ਵੀ ਕਿ ਐਮਰਜੈਂਸੀ ਲਾਉਣਾ ਠੀਕ ਨਹੀਂ ਸੀ। ਉਦੋਂ ਪਹਿਲਾਂ ਐਮਰਜੈਂਸੀ 2 ਵਾਰੀ ਲੱਗੀ ਸੀਗੀ ਦੇਸ਼ ਦੇ ਵਿੱਚ, 1962 ਕਿਉਂਕਿ ਭਾਰਤ ਚੀਨ ਯੁੱਧ ਸੀਗਾ ਤੇ 1971 ਦੇ ਵਿੱਚ ਭਾਰਤ ਪਾਕਿਸਤਾਨ ਯੁੱਧ ਸੀਗਾ। ਪਰ ਉਦੋਂ ਦੇਸ਼ ਨੂੰ ਬਾਹਰੀ ਤਾਕਤਾਂ ਤੋਂ ਖਤਰਾ ਦੱਸਿਆ ਗਿਆ ਸੀ। ਪਰ ਜਦੋਂ ਆਹ ਐਮਰਜੈਂਸੀ ਲਾਈ ਗਈ ਉਦੋਂ ਅੰਦਰੂਨੀ ਸਥਿਤੀ ਨੂੰ ਦੇਖਦਿਆਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਤੀ ਸੀ ਕਿ ਦਲੀਲ ਇਹ ਦਿੱਤੀ ਗਈ ਕਿ ਮੌਜੂਦਾ ਦੇਸ਼ ਦੀ ਸਥਿਤੀ ਜਿਹੜੀ ਆ ਉਹ ਦੇਸ਼ ਦੀ ਸੁਰੱਖਿਆ ਦੇ ਲਈ ਖਤਰਾ ਹੈ। ਪਰ ਉਹਨਾਂ 14-15 ਸਾਲ ਦੇ ਬੱਚਿਆਂ ਦਾ ਇੱਕ ਕਸੂਰ, ਜਿਨ੍ਹਾਂ ਦੇ ਨਹੁੰ ਪੱਟੇ ਗਏ, ਜਿਨ੍ਹਾਂ ਦੇ ਨਹੁੰਆਂ 'ਤੇ ਮੋਮ ਪਾਈ ਗਈ, ਜਿਨ੍ਹਾਂ ਨੂੰ ਪਾਣੀ ਦੇ ਵਿੱਚ ਡੁਬੋਇਆ ਗਿਆ, ਜਿਨ੍ਹਾਂ ਨੂੰ ਬਰਫ਼ ਦੀਆਂ ਸਿੱਲੀਆਂ 'ਤੇ ਬਿਠਾਇਆ ਗਿਆ, ਉਹਦਾ ਵਿਰੋਧ ਹੀ ਕਰ ਰਹੇ ਸੀ ਨਾ। ਉਹਨੇ ਕੋਈ ਇੰਦਰਾ ਗਾਂਧੀ ਦੀ ਕੁਰਸੀ ਨੂੰ ਤਾਂ ਜਾ ਕੇ ਨਹੀਂ ਹੱਥ ਪਾ ਲਿਆ ਸੀ ਉਹਨਾਂ ਲੋਕਾਂ ਨੇ। ਔਰ ਸਲਾਮ ਆ ਉਹਨਾਂ ਲੋਕਾਂ ਨੂੰ। ਪੰਜਾਬ ਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਹੋਰ ਸਟੂਡੈਂਟ ਆਰਗੇਨਾਈਜੇਸ਼ਨਸ ਔਰ ਵੱਡੀ ਗਿਣਤੀ ਅਕਾਲੀ ਆਗੂ, ਇਹ ਕਹਿਣਾ ਬਣਦਾ ਆਪਣਾ। ਪੰਜਾਬੀਆਂ ਨੇ, ਸਿੱਖਾਂ ਨੇ 50,000 ਤੋਂ ਵੱਧ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਇਹ ਛੋਟੀ ਗੱਲ ਨਹੀਂ ਹੈ। 1900 ਅੱਜ ਤੋਂ 50 ਸਾਲ ਪਹਿਲਾਂ ਪੰਜਾਬ ਦੀ ਆਬਾਦੀ ਕਿੰਨੀ ਕੁ ਹੋਣੀ ਹੈ। ਸੋ ਉਹ ਲੋਕ ਲੜੇ, ਉਹ ਲੋਕ ਸੰਵਿਧਾਨ ਦੇ ਖਾਤਰ ਲੜੇ। ਅੱਜ ਵੀ ਲੋਕ ਲੜ ਰਹੇ ਨੇ, ਪਰ ਅੱਜ ਲੜਾਈ ਅਣਐਲਾਨੀ ਐਮਰਜੈਂਸੀ ਦੇ ਵਿਰੁੱਧ ਹੈ। ਸੋ ਹਰ ਇੱਕ ਨੂੰ ਲੋਕਾਂ ਦੇ ਅਧਿਕਾਰਾਂ, ਹੱਕ ਹਕੂਕਾਂ, ਉਹਨਾਂ ਦੇ ਹੱਕਾਂ ਦੀ ਲੜਾਈ, ਉਹਨਾਂ ਦੇ ਸੰਘਰਸ਼ਾਂ ਦਾ ਸਾਥ ਦੇਣਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।